ਅਗਲੀ ਖਬਰ ਵੱਲ ਚਲੀਏ, ਉਹ ਇਮੀਗ੍ਰੇਸ਼ਨ ਨਾਲ ਰਿਲੇਟਡ ਆ। ਜਿਹੜੇ ਹਾਊਸ ਕੰਜ਼ਰਵੇਟਿਵ ਹੈਗੇ ਆ, ਉਹ ਇੱਕ ਇਦਾਂ ਦਾ ਬਿੱਲ ਲਿਆਉਣ ਦੀ ਸੋਚ ਰਹੇ ਆ ਜਿਹਦੇ ਨਾਲ ਚੇਨ ਮਾਈਗ੍ਰੇਸ਼ਨ ਬੰਦ ਹੋ ਜਾਏ, ਉਹਨੂੰ ਸਕ੍ਰੈਪ ਕੀਤਾ ਜਾਵੇ ਤੇ ਨਾਲ ਦੀ ਨਾਲ ਜਿਹੜਾ ਡਾਇਵਰਸਿਟੀ ਵੀਜ਼ਾ ਆ ਉਸ ਨੂੰ ਵੀ ਖਤਮ ਕੀਤਾ ਜਾਵੇ। ਰਿਪਰੈਜ਼ੈਂਟੇਟਿਵ ਐਂਡੀ ਓਗਲਸ ਇਹ ਪੁਸ਼ ਕਰ ਰਹੇ ਆ ਕਿ ਇਮੀਗ੍ਰੇਸ਼ਨ ਤੇ ਨੈਸ਼ਨੈਲਿਟੀ ਐਕਟ ਆਫ 1965 ਉਸ ਨੂੰ ਰਿਪੀਲ ਕਰ ਦਿੱਤਾ ਜਾਵੇ। ਕਹਿੰਦੇ ਭਈ ਈਵਨ ਦੋ ਇਮੀਗ੍ਰੇਸ਼ਨ ਯੂਐਸਏ ਦੇ ਵਿੱਚ ਇਹ ਬਹੁਤ ਵੱਡਾ ਇਹਦਾ ਯੋਗਦਾਨ ਆ ਇਮੀਗ੍ਰੈਂਟਸ ਦਾ, ਇਕਨੋਮਿਕ ਕਲਚਰਲ ਸਿਕਿਉਰਿਟੀ ਇੰਟਰਸਟ ਨੂੰ ਲੈ ਕੇ, ਪਰ ਜੋ ਵੇਵ ਅੱਜ ਕੱਲ੍ਹ ਚੱਲ ਰਹੀ ਹੈਗੀ ਆ ਉਹਨੂੰ ਲੈ ਕੇ ਇਦਾਂ ਦੇ ਬਿੱਲ ਆ ਰਹੇ ਹੈਗੇ ਆ ਵੀ ਪਰਮਾਨੈਂਟ ਵੀ ਜਿਹੜੀ ਇਮੀਗ੍ਰੇਸ਼ਨ ਆ ਉਹ ਬੰਦ ਕੀਤੀ ਜਾਵੇ। H1 ਨੂੰ ਲੈ ਕੇ ਤਾਂ ਆਪਾਂ ਦੇਖਿਆ ਹੀ ਆ ਵੀ ਕਿੱਦਾਂ ਦੀ ਸਿਚੁਏਸ਼ਨ ਚੱਲ ਰਹੀ ਆ। ਪੋਲੀਟੀਕਲ ਸਾਈਲਮ ਆਲਮੋਸਟ ਬੰਦ ਹੋਣ ਦੇ ਕਿਨਾਰੇ ਆ। ਜਿਸ ਹਿਸਾਬ ਦੇ ਨਾਲ ਜਿੱਦਾਂ ਦੇ ਰੂਲ ਬਣਾਏ ਜਾ ਰਹੇ ਹੈਗੇ ਆ, ਜਿੱਦਾਂ ਜੱਜਾਂ ਦੀ ਸ਼ਾਂਤੀ ਕੀਤੀ ਜਾ ਰਹੀ ਹੈਗੀ ਆ, 55,000 ਦੇ ਕਰੀਬ ਹਰ ਸਾਲ ਡਿਵਰਸਿਟੀ ਵੀਜ਼ਾ ਦਿੱਤਾ ਜਾਂਦਾ ਸੀ, ਲੋਟਰੀ ਵੀਜ਼ਾ। ਇਹ ਉਹਨਾਂ ਮੁਲਕਾਂ ਤੋਂ ਜਿਨ੍ਹਾਂ ਮੁਲਕਾਂ ਦੇ ਲੋਕ ਘੱਟ ਗਿਣਤੀ 'ਚ ਇੱਥੇ ਆਉਂਦੇ ਆ। ਸੋ ਉਹ ਸਾਰਾ ਸਕ੍ਰੈਪ ਕਰਨ ਦੀ ਸੋਚ ਰਹੇ ਹੈਗੇ ਆ। ਲੋਕ ਕਹਿੰਦੇ ਵੀ ਜੋ ਇਮੀਗ੍ਰੈਂਟਸ ਹੋਣਗੇ ਯੂਐਸਏ ਨੂੰ, ਉਹਨਾਂ ਨੂੰ ਕੁਆਲੀਫਾਈ ਕਰਨਾ ਪਊਗਾ ਅੰਡਰ ਐਨ ਐਕਸਪੈਂਡਡ ਸੈਟ ਆਫ ਗੁੱਡ ਮੋਰਲ ਕਰੈਕਟਰ ਰਿਕੁਆਇਰਮੈਂਟ ਹੋਣੀ ਚਾਹੀਦੀ ਆ। ਜਿਹੜੇ ਪ੍ਰੋਸਪੈਕਟਿਵ ਇਮੀਗ੍ਰੈਂਟਸ ਆ, ਉਹਨਾਂ ਦਾ ਕਿਸੇ ਤਰ੍ਹਾਂ ਦਾ ਕਿਸੇ ਗੈਂਗ ਦੇ ਨਾਲ ਅਫੀਲੀਏਸ਼ਨ ਨਹੀਂ ਹੋਣੀ ਚਾਹੀਦੀ। ਪਹਿਲਾਂ ਦੇ ਕਿਸੇ ਤਰ੍ਹਾਂ ਦੇ ਉਹਨਾਂ ਦੇ ਅਰੈਸਟ ਰੈਕਰਡ ਨਹੀਂ ਹੋਣੇ ਚਾਹੀਦੇ। ਡੋਮੈਸਟਿਕ ਵਾਇਲੈਂਸ, ਡਰਾਈਵਿੰਗ ਅੰਡਰ ਦਾ ਇਨਫਲੂਐਂਸ ਈਵਨ ਵਿਦਆਊਟ ਕਨਵਿਕਸ਼ਨ ਕੁਡ ਰਿਸਕ ਬੀਇੰਗ ਇਨਐਲੀਜੀਬਲ। ਸੋ ਇਹ ਕਾਫੀ ਜ਼ਿਆਦਾ ਜਿਹੜੀ ਸਟ੍ਰਿਕਟਨੈਸ ਆ ਉਹ ਆ ਰਹੀ ਹੈਗੀ ਆ। ਜੇ ਬਿੱਲ ਪਾਸ ਹੁੰਦਾ ਹੈਗਾ ਤੇ ਇਹਦਾ ਤਾਂ ਬਹੁਤ ਵੱਡਾ ਅਸਰ ਹੋਣਾ ਆ। ਓਗਲਸ ਬਿੱਲ ਇਹ ਰਿਵਰਸ ਕਰਦਾ ਆ ਕੀ ਪੋਰਸ਼ਨ ਜੋ ਇਮੀਗ੍ਰੇਸ਼ਨ ਤੇ ਨੈਸ਼ਨੈਲਿਟੀ ਐਕਟ ਆਫ 1965 ਆ, ਜਿਹਨੂੰ ਹਾਰਟ ਸੈਲਰ ਐਕਟ ਕਰਕੇ ਜਾਣਿਆ ਜਾਂਦਾ ਹੈਗਾ ਆ। ਸੋ ਕਹਿੰਦੇ ਭਈ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਸੁਣਦੇ ਭਈ, ਜਿਨ੍ਹਾਂ ਨੇ ਹਜੇ ਵੀ ਅਮਰੀਕਾ ਆਉਣਾ ਆ, ਇਹ ਮੇਕ ਸ਼ੋਰ ਕਰੋ ਉਹਨਾਂ ਦਾ ਲੀਗਲੀ ਆਉਣਾ ਆ ਤੇ ਉਹਨਾਂ ਦਾ ਜੋ ਕਰੈਕਟਰ ਗੁੱਡ ਹੋਣਾ ਚਾਹੀਦਾ ਹੈਗਾ ਆ, ਕਿਸੇ ਤਰ੍ਹਾਂ ਦੀ ਗੈਂਗ ਦੀ ਐਫੀਲੀਏਸ਼ਨ ਨਹੀਂ ਹੋਣੀ ਚਾਹੀਦੀ ਹੈਗੀ। ਇਹ ਸਾਰਾ ਕੁਝ ਹੁਣ ਚੈੱਕ ਕਰਨਗੇ। ਸੋਸ਼ਲ ਮੀਡੀਆ ਆਲਰੇਡੀ ਚੈੱਕ ਕਰ ਰਹੇ ਹੈਗੇ ਆ। ਸੋਸ਼ਲ ਮੀਡੀਆ ਦੇ ਵਿੱਚ ਜੋ ਐਂਟੀ ਇਮੀਗ੍ਰੈਂਟਸ, ਐਂਟੀ ਅਮਰੀਕਨ ਕਮੈਂਟ ਹੋਣਗੇ ਉਹ ਉਹਨਾਂ ਨੂੰ ਚੈੱਕ ਕਰੂਗੇ ਤੇ ਉਹ ਵੀਜ਼ਾ ਜਿਹੜਾ ਆ ਡਿਨਾਈ ਕੀਤਾ ਜਾ ਸਕਦਾ ਆ। ਰੂਬੀਓ ਹੋਣੀ ਕਈ ਵਾਰੀ ਕਹਿ ਚੁੱਕੇ ਆ ਵੀ ਇਹ ਤੁਹਾਡਾ ਹੱਕ ਨਹੀਂ ਹੈ ਅਮਰੀਕਾ ਦਾ ਵੀਜ਼ਾ ਲੈਣਾ। ਤੇ ਇਹ ਜਿਹੜੀ ਕਾਫੀ ਸਟ੍ਰਿਕਟਨੈਸ ਆ ਉਹ ਇਮੀਗ੍ਰੇਸ਼ਨ ਵਿੱਚ ਆ ਰਹੀ ਹੈਗੀ। ਜੀ।